अस्सलाम वालेकुम दोस्तों ਜਿਹੜੇ ਮੇਰੇ ਭਾਈ ਮੇਰੇ ਦੋਸਤ ਅਫੀਮ ਦਾ ਨਸ਼ਾ ਕਰਦੇ ਨੇ ਤੇ ਉਹ ਛੱਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਮੈਂ ਵੀਡੀਓ ਬਣਾ ਰਿਹਾ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਇਹਦੇ ਨਾਲ ਬੜਾ ਫਾਇਦਾ ਮਿਲੇਗਾ। ਆਪਣੇ ਘਰ ਦੇ ਵਿੱਚ ਰਹਿ ਕੇ ਇੱਕ ਹਫ਼ਤੇ ਦੇ ਵਿੱਚ ਉਹ ਇਹ ਨਸ਼ਾ ਛੱਡ ਦੇਗਾ, ਚਾਹੇ ਉਹਨੂੰ 30 ਸਾਲ ਹੋ ਗਏ ਨੇ ਅਫੀਮ ਦਾ ਨਸ਼ਾ ਕਰਦਿਆਂ ਨੂੰ। ਦੋਸਤੋ ਜ਼ਿਆਦਾਤਰ ਅਫੀਮ ਖਾਣ ਵਾਲੇ 30 ਸਾਲ 20 ਸਾਲ ਹੋ ਗਏ ਨੇ, ਉਹਨਾਂ ਨੂੰ ਉਹ ਹਿੰਮਤ ਨਹੀਂ ਕਰਦੇਗੇ ਕਿ ਯਾਰ ਅਸੀਂ ਇਹਨੂੰ ਛੱਡਾਂਗੇ ਤੇ ਇਹ ਤਾਂ ਸਾਨੂੰ ਉਹਨਾਂ ਨੂੰ ਪਤਾ ਹੈ ਕਿ ਇਹਦੀ ਤਕਲੀਫ ਕਿੰਨੀ ਹੁੰਦੀ ਹੈ ਤੇ ਛੱਡੀ ਨਹੀਂ ਜਾਣੀ, ਉਹ ਹਿੰਮਤ ਨਹੀਂ ਹੌਸਲਾ ਨਹੀਂ ਕਰਦੇ ਪਏ। ਤੇ ਮੈਂ ਉਹਨਾਂ ਵਾਸਤੇ ਉਹਨਾਂ ਨੂੰ ਇਹ ਕਹਾਂਗਾ ਕਿ ਦੋਸਤੋ ਮਾੜੀ ਜੀ ਤੁਸੀਂ ਹਿੰਮਤ ਸਿਰਫ ਵਿਖਾਓ, ਥੋੜਾ ਜਿਹਾ ਹੌਸਲਾ ਇਹ ਵਿਖਾਓ ਕਿ ਇਹਨੂੰ ਛੱਡਣ ਦੀ ਨੀਅਤ ਬਣਾਓ ਇੱਕ ਵਾਰੀ। ਇਨਸ਼ਾਅੱਲਾ ਬਾਕੀ ਜ਼ਿੰਮੇਵਾਰੀ ਮੇਰੀ, ਤੁਹਾਨੂੰ ਤਕਲੀਫ ਜ਼ਰਾ ਜੀ ਨਹੀਂ ਹੋਵੇਗੀ, ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ, ਤੁਹਾਨੂੰ ਕੋਈ ਉਲਟੀਆਂ ਕੋਈ ਪੋਟੀਆਂ ਕੋਈ ਜ਼ਰਾ ਜੀ ਦਰਦ ਨਹੀਂ ਹੋਵੇਗੀ, ਜ਼ਰਾ ਜੀ ਵੀ ਨਹੀਂ ਹੋਵੇਗੀ। ਮੈਂ 100% ਤੁਹਾਨੂੰ ਕਹਿ ਰਿਹਾ, 100/100 ਕਹਿ ਰਿਹਾ। ਫਿਰ ਆਪਣੇ ਘਰ ਦੇ ਵਿੱਚ ਰਹਿ ਕੇ ਇਨਸ਼ਾਅੱਲਾ ਇੱਕ ਹਫ਼ਤਾ ਤੁਸੀਂ ਛੁੱਟੀ ਕਰਨੀ ਹੈ ਆਪਣੇ ਕਾਰੋਬਾਰ ਤੋਂ, ਆਪਣੇ ਕੰਮ ਤੋਂ, ਜਾਂ ਜੋ ਵੀ ਤੁਸੀਂ ਕਾਰੋਬਾਰ ਕੰਮ ਕਰਦੇ ਪਏ ਜੇ, ਇੱਕ ਹਫ਼ਤਾ ਸਿਰਫ ਤੁਸੀਂ ਆਪਣੇ ਘਰ ਰਹਿਣਾ। ਤੇ ਇਹ ਜਿਹੜੀ ਤੁਹਾਨੂੰ ਦਵਾਈ ਮੈਂ ਦੱਸਣ ਲੱਗਾ, ਇਸ ਦਵਾਈ ਨੂੰ ਤੁਸੀਂ ਇੱਕ ਹਫ਼ਤਾ ਖਾਣਾ ਹੈ। ਉਸ ਤੋਂ ਬਾਅਦ ਹਫ਼ਤੇ ਤੋਂ ਬਾਅਦ ਤੁਸੀਂ ਆਪਣੇ ਕੰਮ 'ਤੇ ਵੀ ਜਾ ਸਕਦੇ ਜੇ। ਕਈ ਇਸ ਤਰ੍ਹਾਂ ਦੇ ਨੇ ਕਿ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ, ਉਹ ਹਿੰਮਤ ਹੁਣ ਇਹ ਇਸ ਵਾਸਤੇ ਨਹੀਂ ਕਰਦੇ ਕਿ ਯਾਰ ਹੁਣ ਅਸੀਂ ਆਖਰੀ ਟਾਈਮ 'ਤੇ ਨੂੰ ਆ ਕੇ ਛੱਡਾਂਗੇ, 50-60 ਸਾਲ ਤਾਂ ਸਾਡੀ ਉਮਰ ਹੋ ਗਈ ਤੇ ਇਹ ਸਾਡੇ ਕੋਲ ਛੱਡੀ ਨਹੀਂ ਜਾਣੀ ਹੈਗੀ, 30 ਸਾਲ ਸਾਨੂੰ ਹੋ ਗਏ ਨੇ ਖਾਂਦਿਆਂ ਨੂੰ, ਇਹ ਤਾਂ ਅਸੀਂ ਖਤਮ ਹੋ ਜਾਵਾਂਗੇ। ਕੁਛ ਨਹੀਂ ਹੋਵੇਗਾ ਤੁਹਾਡਾ, ਤੁਸੀਂ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਕਰੇ ਤਾਂ ਤੁਹਾਨੂੰ ਇਲਾਜ ਮਿਲ ਜੇ, ਹੋਰ ਕੀ ਚਾਹੀਦਾ। ਸਭ ਤੋਂ ਆਸਾਨ ਤਰੀਕਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਣ ਲੱਗਾ। ਇਹ 6 ਪੱਤੇ ਨੇ ਦੋਸਤੋ, ਜਿਹੜੇ ਤੁਸੀਂ ਮੈਡੀਕਲ ਸਟੋਰ ਤੋਂ ਆਪਣੇ ਇਲਾਕਾ 'ਚ, ਹੁਣ ਤਾਂ ਹਰ ਪਿੰਡ ਦੇ ਵਿੱਚ ਵੀ ਮੈਡੀਕਲ ਸਟੋਰ ਹੈ, ਹਰ ਸ਼ਹਿਰ ਦੇ ਵਿੱਚ ਮੈਡੀਕਲ, ਹਰ ਗਲੀ ਮਹੱਲੇ 'ਚ ਤਕਰੀਬਨ ਤੁਹਾਡੇ ਕੋਲ ਸਾਰਿਆਂ ਨੂੰ ਪਤਾ ਹੈ ਮੈਡੀਕਲ ਸਟੋਰ ਹੈਗੇ ਨੇ। ਹਰ ਮੈਡੀਕਲ ਸਟੋਰ 'ਤੇ ਤੁਹਾਨੂੰ ਇਹ ਦਵਾਈ ਮਿਲ ਜਾਣੀ ਹੈ। ਇਹਦੇ 6 ਪੱਤੇ ਨੇ ਦੋਸਤੋ। 6 ਪੱਤਿਆਂ ਦੇ ਵਿੱਚ 3.5 ਗੋਲੀਆਂ ਜਿਹੜੀਆਂ ਨੇ, ਤੁਸੀਂ ਸਵੇਰ ਦੇ ਟਾਈਮ ਤੁਹਾਨੂੰ ਮੈਂ ਜਿਹੜੀਆਂ ਦੱਸ ਦਿਆਂਗਾ ਲੈਦਾ 2 ਖੁਰਾਕਾਂ ਨੇ, ਸਿਰਫ 2 ਖੁਰਾਕਾਂ ਬਣਾਉਣੀਆਂ ਨੇ। 3.5 ਗੋਲੀਆਂ ਸਵੇਰ ਦੇ ਟਾਈਮ, ਤੇ ਜਿਹੜੇ 6 ਪੱਤੇ ਤੁਸੀਂ ਸਟੋਰ ਤੋਂ ਲੈ ਕੇ ਆਣੇ ਨੇ, ਉਹਨਾਂ ਵਿੱਚ ਇੱਕ ਗੋਲੀ ਤੁਸੀਂ ਸ਼ਾਮ ਨੂੰ ਖਾਣੀ ਹੈ, ਇੱਕ ਹਫ਼ਤਾ ਤੁਸੀਂ ਖਾਣੀ ਹੈ। ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਜਿਹੜੀ ਨਾ ਆਪਣੇ ਕੰਮ 'ਤੇ ਵੀ ਤੁਸੀਂ ਜਾ ਸਕਦੇ ਜੇ। ਹਫ਼ਤੇ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਕਿ ਤੁਸੀਂ ਸਾਰੀਆਂ ਗੋਲੀਆਂ ਛੱਡ ਦੇਣੀਆਂ ਨੇ। ਉਹਦੇ ਵਿੱਚੋਂ ਇੱਕ ਗੋਲੀ ਹੋਗੀ ਜੇ ਟੋਨੋਫਲੈਕਸ ਪੀ, ਉਹ ਤੁਸੀਂ ਮਹੀਨਾ 1.5 ਮਹੀਨਾ ਇੱਕ ਗੋਲੀ ਸੁਬਾਹ ਇੱਕ ਸ਼ਾਮ, ਇੱਕ ਕੰਮ 'ਤੇ ਕੰਮ ਕੀਤੀ ਜਾਓ, ਨਾਲੇ ਤੁਸੀਂ ਇੱਕ ਸੁਬਾਹ ਇੱਕ ਸ਼ਾਮ ਕਰਕੇ ਉਹ ਖਾਓ। ਮਹੀਨਾ ਇੱਕ ਖਾ ਲਓ, 1.5 ਮਹੀਨਾ ਖਾ ਲਓ, ਕੋਈ ਮਸਲਾ ਨਹੀਂ ਹੈਗਾ। ਉਸ ਤੋਂ ਬਾਅਦ ਤੁਸੀਂ ਉਹ ਵੀ ਛੱਡ ਦਿਓ। ਤੇ ਇਹ ਗੋਲੀਆਂ ਦੇ ਤੁਸੀਂ ਨਾ ਨਾਮ ਵੀ ਲਿਖ ਲਓ। ਵੈਸੇ ਵੀ ਮੈਂ ਤੁਹਾਨੂੰ ਇਹਦਾ ਨਾ ਉਹ ਪਰਚੀ ਵੀ ਜਿਹੜੀ ਹੈ, ਇੱਕ ਤਸਵੀਰ ਪਿਕਚਰ ਬਣਾ ਕੇ ਮੈਂ ਤੁਹਾਨੂੰ ਸੈਂਡ ਕਰ ਦਿਆਂਗਾ, ਜਿਹਦੇ 'ਚ ਖੁਰਾਕਾਂ 2 ਬਣਾਈਆਂ ਹੋਣੀਆਂ, ਲਹਿਦਾ ਲਿਖੀਆਂ ਹੋਣਗੀਆਂ। 3.5 ਗੋਲੀਆਂ ਲਿਖੀਆਂ ਹੋਣਗੀਆਂ ਸੁਬਾਹ ਦੀਆਂ, ਉਹਦੇ ਉੱਤੇ ਲਿਖਿਆ ਹੋਵੇਗਾ ਸੁਬਾਹ ਦੀ ਖੁਰਾਕ, ਸ਼ਾਮ ਦੀ ਖੁਰਾਕ ਜਿਹੜੀ ਹੈ ਉਹ ਇੱਕ ਗੋਲੀ ਸਾਰੇ ਪੱਤਿਆਂ ਦੇ ਵਿੱਚੋਂ। ਹੁਣ ਇਹ ਪੱਤੇ ਲਿਖ ਲਓ, ਤੁਹਾਨੂੰ ਮੈਂ ਪੱਤੇ ਦੇ ਨਾਂ ਵੈਸੇ ਵੀ ਲਿਖਵਾ ਦਿੰਦਾ ਤਾਂ ਕਿ ਤੁਹਾਨੂੰ ਸਹੀ ਸਮਝ ਵੀ ਆ ਜਾਏਗੀ ਇਸ ਗੱਲ ਦੀ। ਅੱਛਾ, ਨਾਜ਼ੀ ਲਿਖੋ ਸਭ ਤੋਂ ਪਹਿਲਾਂ, ਨਾਜ਼ੀ 2 mg, ਇਹ ਤੁਸੀਂ ਇੱਕ ਪੱਤਾ ਇਹਦਾ ਲੈ ਲਿਆ। CPM ਇੱਕ ਪੱਤਾ ਇਹਦਾ ਲੈ ਲਿਆ। ਤੇ ਅੱਗੇ ਦੋਸਤੋ ਲਿਖੋ ਨਾਸਾ, ਇੱਕ ਪਤਾ ਇਹ ਹੋ ਗਿਆ। ਅੱਗੇ ਲਿਖੋ ਡੋਲਾਨ 30 mg ਲੈਣੀ, ਡੋਲਾਨ 30 mg। ਤੇ ਅੱਗੇ ਲਿਖ ਲਓ ਟੋਨੋਫਲੈਕਸ, ਅੱਗੇ ਲਿਖ ਲਓ ਗੋਬੀਕਾ 75 mg, ਗੋਬੀਕਾ 75 mg। ਇਹ ਹੋ ਗਏ ਦੋਸਤੋ 6 ਪੱਤੇ। 1 2 3 4 5 6, ਹਾਂ 6 ਪੱਤੇ ਹੋ ਗਏ। ਨਾਜ਼ੀ ਸਭ ਤੋਂ ਪਹਿਲਾਂ ਲਿਖ ਲਈ ਤੁਸੀਂ, ਫਿਰ CPM, ਫਿਰ ਨਾਸਾ, ਫਿਰ ਡੋਲਾਨ 30 mg, ਫਿਰ ਟੋਨੋਫਲੈਕਸ, ਫਿਰ ਗੋਬੀਕਾ। ਇਹ ਹੋ ਗਏ 6 ਪੱਤੇ। ਇਹ 6 ਪੱਤੇ, ਇਹਨਾਂ 'ਚੋਂ ਇੱਕ ਗੋਲੀ ਤੁਸੀਂ ਕੱਢ ਕੇ ਸ਼ਾਮ ਦੀ ਖੁਰਾਕ ਬਣਾ ਲੈਣੀ ਹੈ। ਸੁਬਾਹ ਦੀ ਖੁਰਾਕ ਜਿਹੜੀ ਹੈ ਉਹ ਮੈਂ ਤੁਹਾਨੂੰ ਪਰਚੀ ਦੇ ਬਲਕਿ ਦੋਵੇਂ ਸੈਂਡ ਕਰਾਂਗਾ। ਇਸ ਤਰ੍ਹਾਂ ਹੋ ਸਕਦਾ ਤਾਂ ਕੋਈ ਮਿਸਟੇਕ ਹੋ ਜਾਵੇ। ਕੁਛ ਦੋਸਤਾਂ ਨੇ ਕੀ ਕੀਤਾ ਹੈ ਕਿ ਉਹ ਸੁਬਾਹ ਦੀ ਖੁਰਾਕ ਜਿਹੜੀ ਰਾਤ ਵਾਲੀ ਖੁਰਾਕ ਹੀ ਉਹ ਸੁਬਾਹ ਖਾ ਲਈ, ਸੁਬਾਹ ਵਾਲੀ ਖੁਰਾਕ ਰਾਤ ਨੂੰ ਖਾ ਲਈ। ਰਾਤ ਨੂੰ ਸਾਨੂੰ ਚਾਹੀਦੀ ਆਰਾਮ ਦੀ ਨੀਂਦ ਵੀ ਚਾਹੀਦੀ, ਇਸ ਵਾਸਤੇ ਉਹ ਰਾਤ ਦੀ ਅਲੱਗ ਹੈ। ਸੁਬਾਹ ਦੀ ਸਾਨੂੰ ਇਹ ਚਾਹੀਦੀ ਕਿ ਸਾਨੂੰ ਕੁਛ ਹੋਸ਼ ਵੀ ਹੋਵੇ, ਅਸੀਂ ਆਪਦੇ ਮਾੜਾ ਮੋਟਾ ਤੁਰ ਫਿਰ ਕੇ ਖਾਣ ਪੀਣ ਵੀ ਆਪਦਾ ਕਰਦੇ ਰਹੀਏ, ਹੋਸ਼ 'ਚ ਵੀ ਰਹੀਏ। ਰਾਤ ਨੂੰ ਸਾਨੂੰ ਚਾਹੀਦਾ ਕਿ ਨੀਂਦ ਆਉਣੀ ਚਾਹੀਦੀ। ਤੇ ਉਹ ਜਿਹੜੇ ਦੋਸਤਾਂ ਨੇ ਰਾਤ ਵਾਲੀ ਖੁਰਾਕ ਜਿਹੜੀ ਹੈ ਉਹ ਦਿਨੇ ਵੀ ਖਾ ਲਈ, ਤੇ ਫਿਰ ਉਹ ਦਿਨੇ ਜ਼ਾਹਿਰ ਉਹਨੇ ਸੁੱਤਾ ਹੀ ਰਹਿਣਾ, ਦਿਨ ਦੇ ਵਿੱਚ ਉਹ ਪ੍ਰੋਬਲਮ ਵਿੱਚ ਫਸ ਜਾਂਦੇ ਨੇ। ਇਸ ਵਾਸਤੇ ਸੁਬਾਹ ਦੀ ਜਿਹੜੀਆਂ 3.5 ਗੋਲੀਆਂ ਨੇ ਉਹ ਤੁਹਾਨੂੰ ਵੈਸੇ ਵੀ ਮੈਂ, ਚਲੋ ਤੁਸੀਂ ਲਿਖ ਲਓ। ਹੁਣ ਤੁਸੀਂ ਸੁਬਾਹ ਦੀ ਖੁਰਾਕ ਲਿਖੋ, ਗੋਬੀਕਾ 75 mg ਇੱਕ ਗੋਲੀ, ਇਹਦੇ 'ਚੋਂ CPM ਦੀ ਇੱਕ ਗੋਲੀ, ਟੋਨੋਫਲੈਕਸ ਦੀ ਇੱਕ ਗੋਲੀ, ਨਾਜ਼ੀ 2 mg ਜਿਹੜੀ ਹੈ ਉਹਦੇ 'ਚੋਂ ਅੱਧੀ ਗੋਲੀ। ਇਹ ਹੋ ਗਈਆਂ 3.5 ਗੋਲੀਆਂ। ਇਹ ਤੁਸੀਂ ਖਾਣੀਆਂ ਨੇ ਸੁਬਾਹ ਦੇ ਟਾਈਮ। ਤੇ 6 ਗੋਲੀਆਂ ਜਿਹੜੀਆਂ ਤੁਹਾਨੂੰ ਮੈਂ ਇੱਕ ਪੱਤਾ ਜਿਹੜੇ ਆਪਾਂ ਸਟੋਰ ਤੋਂ ਲੈ ਕੇ ਆਏ, ਉਹਨਾਂ 'ਚੋਂ ਇੱਕ ਗੋਲੀ ਤੁਸੀਂ ਖਾਣੀ ਹੈ ਸ਼ਾਮ ਦੇ ਟਾਈਮ। ਸਿਰਫ ਦਿਲ ਬਣਾਓ, ਇੱਕ ਵਾਰੀ ਜ਼ਹਿਨ ਨੂੰ ਮਜ਼ਬੂਤ ਕਰੋ, ਦਿਲੋਂ ਇਹ ਕੋਸ਼ਿਸ਼ ਕਰੋ ਕਿ ਮੈਂ ਇਹਨੂੰ ਛੱਡਣਾ ਹੈ। ਇੱਕ ਵਾਰੀ ਆਪਣੇ ਇੱਥੇ ਦਿਮਾਗ ਦੇ ਵਿੱਚੋਂ ਕੱਢੋ ਕਿ ਯਾਰ ਮੈਂ ਨਸ਼ੇ ਵਾਲੀ ਜ਼ਿੰਦਗੀ ਨਹੀਂ ਰੱਖਣੀ, ਮੈਂ ਇਸ ਤੋਂ ਪਾਕ ਜਿਵੇਂ
ਕਿਸੇ ਦੌਰ 'ਚ ਨਸ਼ੇ ਤੋਂ ਪਹਿਲਾਂ ਸੀ, ਮੇਰੀ ਉਹ ਮੈਂ ਜ਼ਿੰਦਗੀ ਬਣਾਣੀ ਹੈ ਤੇ ਇਨਸ਼ਾਅੱਲਾ ਬਣੇਗੀ, ਜ਼ਰੂਰ ਬਣੇਗੀ।